ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ, ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟੀਡਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਇਲੈਕਟੋਰਲ ਬੌਂਡ ਤੋਂ। ਇਲੈਕਟੋਰਲ ਬੌਂਡ ਬਾਰੇ ਹੁਣ ਏਜੰਸੀਆਂ ਤੇ ਸਿਆਸੀ ਜਿਹੜੇ ਲੋਕ ਸੀਗੇ, ਜਿਹੜਾ ਸ਼ੋਰ ਸੀ ਉਹ ਸਾਰਾ ਚੁੱਪ ਹੋ ਗਿਆ ਜੀ, ਸਨਾਟਾ ਛਾ ਗਿਆ। ਦੇਖੋ ਪ੍ਰਵੀਨ ਜੀ, ਗੱਲ ਇਹ ਆ ਕਿ ਇੱਕ ਤੇ ਇਹ ਮਾਡਲ ਹੈਗਾ ਹੀ ਹੈਗਾ ਵਸੂਲੀ ਬਾਈ ਵਾਲਾ ਜੀ ਮਾਡਲ। ਜੀ ਜੀ। ਬੰਬੇ ਦੇ ਵਿੱਚ ਹੁਣ ਤਾਂ ਤੇ ਮੈਨੂੰ ਪਤਾ ਨਹੀਂ, ਕਿਸੇ ਟਾਈਮ ਅਸੀਂ ਗਏ ਤੇ ਹੂੰ ਹੂੰ ਉੱਥੇ ਉਹ ਸਾਰਾ ਕੁਝ ਵੇਖਿਆ ਸੀਗਾ ਕਿ ਜਿਹੜੇ ਪਾਕਟ ਮਾਰ ਹੁੰਦੇ ਆ, ਜੀ। ਜੇਬ ਕਤਰੇ ਹੁੰਦੇ ਆ, ਹੂੰ ਹੂੰ ਉਹ ਵੀ ਗਾਂ ਬਾਈ ਨੂੰ ਜਿਹੜਾ ਨਾ ਜਾ ਕੇ ਤੇ ਹਿੱਸਾ ਦਿੰਦੇ ਆ ਕੰਮ ਹੂੰ ਕਰਨ ਦਾ। ਹੂੰ ਉਹ ਤੇ ਤੁਹਾਡੇ ਸਾਹਮਣੇ ਹੁਣ ਕੌਣ ਆ, ਉਹ ਭਾਈ ਕੌਣ ਆ, ਭਾਈ ਹੂੰ ਲੋਕ ਤੇ ਜੀ। ਪਾਕਟ ਮਾਰ ਕੌਣ ਆ, ਹੂੰ ਉਹ ਤੁਹਾਡੇ ਸਾਹਮਣੇ ਆ। ਜੀ। ਅੱਛਾ, ਹੁਣ ਜਿਹਦੀ ਫਿਊਚਰ ਗੇਮਿੰਗ ਵਾਲੇ ਦੀ ਚੱਲਦੀ ਆ, ਤੁਸੀਂ ਹਾਂਜੀ, ਵੇਖੋ ਲਾਟਰੀਆਂ ਕਿ ਦਾ। ਇਸ ਬੰਦੇ ਨੇ ਹੂੰ ਜਿਹੜਾ ਇਹ ਸੈਂਟੀਆਗੋ ਮਾਰਟਿਨ ਹੈ, ਹਾਂਜੀ ਹਾਂਜੀ। ਹੁਣ ਇਹ ਪੰਜਾਬ ਦੇ ਵਿੱਚ ਵੀ ਆਇਆ। ਹੂੰ ਇਹ ਪੰਜਾਬ 'ਚ ਵੀ ਆਇਆ। ਹੂੰ ਹੂੰ ਤੁਹਾਨੂੰ ਯਾਦ ਹੋਣਾ, ਪਹਿਲਾਂ ਤੇ ਆਪਣੀ ਲਾਟਰੀ ਚੱਲਦੀ ਹੁੰਦੀ ਸੀਗੀ ਨਾ, ਲੋਹੜੀ ਬੰਪਰ ਫਲਾਣਾ, ਮੁੜ ਕੇ ਡੀਅਰ ਲਾਟਰੀ ਵਗੈਰਾ ਵਗੈਰਾ ਚੱਲ ਪਿਆ। ਹੂੰ ਇਹ ਮਹਾਰਾਸ਼ਟਰ ਦੇ ਵਿੱਚ ਵੀ ਗਿਆ। ਠੀਕ ਹੈ। ਮਹਾਰਾਸ਼ਟਰ ਤੋਂ ਲੈ ਕੇ ਸਾਊਥ ਤੱਕ, ਨਾਰਥ ਤੱਕ ਕੋਈ ਛੱਡਿਆ ਹੀ ਨਹੀਂ। ਹੂੰ ਈਵਨ ਦੈਟ ਮੈਂ ਇੱਕ ਸਾਬਕਾ ਆਈਐਸ ਅਫਸਰ ਨੂੰ ਸੁਣ ਰਿਹਾ ਸੀਗਾ, ਹੂੰ ਮਰਾਠਾ ਆਈਐਸ ਅਫਸਰ ਸੀ। ਉਹ ਲੜ ਕੇ ਮਤਲਬ ਕਿ ਮੁੜ ਕੇ ਮਹਿਕਮਾ ਛੱਡ ਆਇਆ ਸੀ। ਬੜਾ ਲੜਾਕੂ ਕਿਸਮ ਦਾ ਸੀ, ਬੜੇ ਨੇਤਾਵਾਂ ਨਾਲ ਲੜਿਆ, ਉਹ ਝਗੜਿਆ। ਠੀਕ ਹੈ ਜੀ। ਤੇ ਇੱਕ ਦਿਨ ਮੈਂ ਉਹਨੂੰ ਫੋਲੋ ਕੀਤਾ ਸਾਰਾ ਦਿਨ, ਮੈਂ ਉਹਦੀਆਂ ਇੰਟਰਵਿਊਆਂ ਕੱਢ ਕੇ ਦੇਖੀਆਂ। ਤਾਂ ਉਸ ਬੰਦੇ ਨੇ ਸੈਂਟੀਆਗੋ ਮਾਰਟਿਨ ਬਾਰੇ ਦੱਸਿਆ ਕਿ ਜਦੋਂ ਇਹਨੂੰ ਮਹਾਰਾਸ਼ਟਰ ਦੇ ਵਿੱਚ ਅਲਾਉ ਕੀਤਾ ਗਿਆ, ਪਹਿਲਾਂ 5 ਡਰਾਅ ਹੁੰਦੇ ਸਨ ਹਫ਼ਤੇ 'ਚ, ਹੂੰ ਮੁੜ ਕੇ ਇੱਕ ਦਿਨ 'ਚ 35-35 ਕਰ ਦਿੱਤੇ ਗਏ। ਤੇ ਜਦ ਮੈਂ ਬਾਰੀਕੀ ਨਾਲ ਵੇਖਿਆ ਤਾਂ ਜਿਹੜੇ ਉਹ ਡਰਾਅ ਕੱਢੇ ਜਾ ਰਹੇ ਸੀ, ਉਹਦਾ ਸਰਵਰ ਹੀ ਮਹਾਰਾਸ਼ਟਰ 'ਚ ਹੈ ਨਹੀਂ ਸੀ। ਉਹ ਅੱਛਾ। ਤੇ ਸਰਵਰ ਪਤਾ ਕਿਹਦੇ ਕੋਲ ਸੀ? ਖੁਦ ਹੂੰ ਮਾਰਟਿਨ ਕੋਲ। ਹੂੰ ਮਤਲਬ ਕਿ ਜੋ ਡਰਾਅ ਨਿਕਲ ਰਹੇ ਆ, ਇਨਾਮ ਨਿਕਲ ਰਹੇ ਆ, ਉਹ ਵੀ ਫਿਕਸ ਨੇ ਕਿ ਕਿਹਦੇ ਕੋਲ ਜਾਏਗਾ। ਹੂੰ ਹੁਣ ਤਾਂ ਹੀ ਆਪਾਂ ਕਹਿੰਦੇ ਨੇ ਯਾਰ, ਉਹਦਾ ਜਿਹੜਾ ਨੈਟ ਪ੍ਰੋਫਿਟ ਆ ਉਹ ਤਾਂ 2-250 ਕਰੋੜ ਆ ਕੰਪਨੀ ਦਾ। ਉਹਨੇ ਹੂੰ 1368 ਕਰੋੜ ਕਿੱਦਾਂ ਦੇ ਦਿੱਤਾ? ਜੀ ਜੀ ਵਿਚਲਾ ਮੰਤਰ ਹਜ਼ੂਰ ਹੁਣ ਫੜਿਆ ਆਪਾਂ ਜੀ ਜੀ ਬਿਲਕੁਲ। ਕਿ ਵਿਚਲਾ ਮੰਤਰ ਤਾਂ ਉਹਦਾ ਆ ਚੱਲ ਰਿਹਾ ਸੀਗਾ। ਤਾਂ ਹੂੰ ਜੇ ਉਹ ਪੰਜਾਬ ਤੱਕ ਆਇਆ ਤਾਂ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਇਲੈਕਟੋਰਲ ਬੌਂਡ ਨੂੰ ਲੈ ਕੇ ਕੋਈ ਹਿਲਜੁਲ ਨਹੀਂ ਹੈ। ਹੂੰ ਕਾਂਗਰਸੀ ਇਸੇ ਕਰਕੇ ਮੁੱਦਾ ਨਹੀਂ ਚੁੱਕ ਰਹੇ ਜੀ। ਕਿਉਂਕਿ ਕਾਂਗਰਸ ਨੂੰ ਵੀ ਗਿਆ ਹੈ। ਹੂੰ ਮਤਲਬ ਬੌਂਡ ਦਾ ਇੱਕ ਹਿੱਸਾ ਇਲੈਕਟੋਰਲ ਬੌਂਡ ਦਾ, ਜੇ ਆਪਾਂ ਗੱਲ ਕਰੀਏ, ਹੂੰ ਤੁਸੀਂ ਲਾ ਲਓ ਕਿ ਟੌਪ 5 ਲਾ ਲਓ, ਮੇਗਾ ਇੰਜੀਨੀਅਰਿੰਗ। ਹੂੰ ਮੇਗਾ ਇੰਜੀਨੀਅਰਿੰਗ ਜਿਹਨੇ 14,440 ਕਰੋੜ ਦਾ ਠੇਕਾ ਪਾ ਲਿਆ, ਟੈਂਡਰ ਪਾ ਲਿਆ ਇਲੈਕਟੋਰਲ ਬੌਂਡ ਦੇਣ ਤੋਂ ਬਾਅਦ, ਜੀ ਉਹ ਜੇ ਭਾਜਪਾ ਨੂੰ ਦੇ ਰਹੀ ਹੈ 664 ਕਰੋੜ ਤੇ 128 ਕਰੋੜ ਨੇ ਕਾਂਗਰਸ ਨੂੰ ਵੀ ਦਿੱਤੇ ਹੋਏ ਨੇ। ਦਿੱਤੇ ਹੋਏ ਨੇ, ਬਿਲਕੁਲ ਸਹੀ ਹੈ ਜੀ। ਠੀਕ ਹੈ ਨਾ। ਹੂੰ ਇਸੇ ਤਰ੍ਹਾਂ ਫਿਊਚਰ ਗੇਮਿੰਗ ਵਾਲਿਆਂ ਨੇ ਕੀ ਕੀਤਾ ਕਿ ਇਹਨਾਂ ਨੇ ਬਈ ਤਰਨਮੂਲ ਨੂੰ ਵੀ ਦੇ ਦਿੱਤੇ। ਜੀ। ਠੀਕ ਹੈ ਨਾ। ਇਹਨਾਂ ਨੇ ਚੱਕ ਕੇ ਤੇ ਭਾਜਪਾ ਨੂੰ ਵੀ ਦਿੱਤਾ ਹੋਇਆ 100 ਕਰੋੜ ਰੁਪਈਆ। ਇਹਨਾਂ ਨੇ ਕਾਂਗਰਸ ਨੂੰ ਵੀ ਦਿੱਤਾ ਹੋਇਆ। ਹੂੰ
ਮਤਲਬ ਕਿ ਏਦਾਂ ਸਾਰਾ ਕੁਛ ਮਤਲਬ ਕਿ ਚੱਲੀ ਗਿਆ ਹੈ। ਸੋ ਜਿਵੇਂ ਆਪਾਂ ਦੇਖੀਏ ਵਿਧਾਂਤਾ ਨੇ ਕਾਂਗਰਸ ਨੂੰ ਵੀ ਦਿੱਤਾ 104 ਕਰੋੜ, ਵਿਧਾਂਤਾ ਨੇ 226 ਕਰੋੜ ਦਿੱਤਾ ਹੈ ਭਾਜਪਾ ਨੂੰ ਵੀ। ਪਰ ਮੈਨੂੰ ਉਹਦਾ ਤਾਂ ਨਹੀਂ ਪਤਾ ਵੀ ਉਹ ਕਾਂਗਰਸ ਨੂੰ ਫਿਊਚਰ ਵਾਲਿਆਂ ਨੇ ਕਿੰਨਾ ਦਿੱਤਾ ਹੈ, ਉਹਦਾ ਨਹੀਂ ਮੇਰੇ ਕੋਲ। ਮਤਲਬ ਕਿ ਇਸ ਤਰ੍ਹਾਂ ਕੁਝ ਕੰਪਨੀਆਂ ਨੇ ਉਧਰ ਵੀ ਦਿੱਤਾ ਹੈ, ਜਿਨ੍ਹਾਂ ਦੇ ਨਾਮ ਜਿਹੜੇ ਮੈਂ ਕੁਝ ਲੈ ਵੀ ਰਿਹਾ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਵਿਧਾਂਤਾ ਦਾ ਰੌਲਾ ਪੈਂਦਾ ਹੈ। ਅੱਛਾ, ਫਿਰ ਇਸ ਤੋਂ ਇਲਾਵਾ ਜੇ ਸਾਂਝੇ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ BRS ਨੂੰ ਵੀ ਮੇਗਾ ਇੰਜੀਨੀਅਰਿੰਗ ਜਿਹੜੀ ਮੇਗਾ ਵਾਰ-ਵਾਰ ਆ ਰਹੀ ਹੈ, ਉਹਨੂੰ 390 ਕਰੋੜ ਦਿੱਤਾ। ਕਿਉਂ? ਤੇਲੰਗਾਨਾ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਪ੍ਰੋਜੈਕਟ ਹਾਸਲ ਕੀਤਾ ਸੀਗਾ। ਇਸ ਕਰਕੇ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਿਖਾ ਰਹੀਆਂ ਹਨ। ਹੁਣ ਤੁਸੀਂ ਅਰਵਿੰਦੋ ਫਾਰਮਾ ਤੇ ਆ ਜਾਓ, ਜਿਹਦੀ ਮੈਂ ਕੱਲ ਵੀ ਤੁਹਾਨੂੰ ਗੱਲ ਦੱਸੀ ਸੀ, ਸ਼ਰਤ ਚੰਦਰਾ ਰੈਡੀ। ਉਸ ਬੰਦੇ ਨੇ ਵੀ ਪੈਸੇ ਦਿੱਤੇ ਨੇ ਤੇ ਪੈਸੇ ਦੇ ਕੇ ਅਪਰੂਵਰ ਬਣਿਆ, ਜ਼ਮਾਨਤ ਹਾਸਲ ਕਰ ਲੈਂਦਾ। ਫਿਰ ਕਮਾਲ ਦੀ ਗੱਲ ਇਹ ਵੇਖੋ ਕਿ ਉਸ ਬੰਦੇ ਤੋਂ ਇਲਾਵਾ ਕਈ ਫਾਰਮਾ ਕੰਪਨੀਆਂ ਐਸੀਆਂ ਨੇ ਜਿਹੜੀਆਂ ਸਬ ਸਟੈਂਡਰਡ ਦਵਾਈ ਪਾਉਂਦੀਆਂ ਫੜੀਆਂ ਗਈਆਂ, ਜਿਨ੍ਹਾਂ ਦਾ ਮਤਲਬ ਕਿ FDA ਨੇ ਸੈਂਪਲ ਜਿਹੜਾ ਸਬ ਸਟੈਂਡਰਡ ਪਾਇਆ, ਜਾਂਚ ਹੋਣੀ ਸੀ, ਨੋਟਿਸ ਹੋਏ, ਉਲਟਾ ਇਲੈਕਟੋਰਲ ਬੌਂਡ ਦੇ ਕੇ ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ। ਜੀ ਬਿਲਕੁਲ। ਤਾਂ ਇਹ ਜਿਹੜੇ ਇਲੈਕਟੋਰਲ ਬੌਂਡ ਇਸ ਤਰ੍ਹਾਂ ਦਿੱਤੇ ਕੰਪਨੀਆਂ ਨੇ, ਉਹਨਾਂ ਨੂੰ ਵੈਸੇ ਪਤਾ ਨਹੀਂ ਸੀਗਾ ਕਿ ਜਾਂ ਭਾਜਪਾ ਵਾਲੇ ਜਾਂ ਹੋਰ ਪੋਲੀਟੀਕਲ ਪਾਰਟੀਆਂ ਵਾਲੇ, ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਸਾਰਾ ਕੁਝ ਹੋ ਜਾਏਗਾ, ਨਹੀਂ ਤਾਂ ਸ਼ਾਇਦ ਕਹਾਣੀ ਜਿਹੜੀ ਹੈ ਤੁਹਾਨੂੰ ਪਤਾ ਹੋਰ ਵੱਡੇ ਪੱਧਰ ਤੇ ਚੱਲਦੀ। ਤਾਂ ਹੁਣ ਗੱਲ ਇਹ ਆ ਕਿ ਜਿਹੜਾ ਰੌਲਾ ਪਿਆ ਸੀਗਾ ਉਹ ਚੁੱਪ-ਚਾਪ ਕਿਉਂ ਹੋ ਗਿਆ? ਮੈਂ ਤੁਹਾਨੂੰ ਦੱਸ ਦਿੱਤਾ ਵਿਚਲਾ ਕਿ ਦੇਖੋ ਕੰਪਨੀਆਂ ਨੇ ਸਾਰੇ ਪਾਸੇ, ਹੁਣ ਜਿਵੇਂ ਆਪਾਂ ਦੇਖਦੇ ਹਾਂ ਰਿਲਾਇੰਸ ਵਾਲੀ ਹੈ ਜਿਹੜੀ ਮਖੌਟਾ ਕੰਪਨੀ ਨਿਕਲੀ ਹੈ, ਕਵਿਕ ਕੰਪਨੀ, ਜਿਹਦਾ ਆਪਾਂ ਜ਼ਿਕਰ ਵੀ ਕੀਤਾ ਸੀਗਾ, 335 ਕਰੋੜ ਕੇ 65 ਕਰੋੜ ਉਹਨਾਂ ਨੇ ਦਿੱਤਾ ਹੈ। ਤਾਂ ਉਹਨਾਂ ਨੇ ਸ਼ਿਵ ਸੈਨਾ ਨੂੰ ਵੀ ਦਿੱਤਾ ਮਹਾਰਾਸ਼ਟਰ ਦੇ ਵਿੱਚ। ਠੀਕ ਹੈ ਜੀ। ਕਿਉਂਕਿ ਉਸ ਵੇਲੇ ਸਰਕਾਰ ਉਹਨਾਂ ਦੀ ਚੱਲ ਰਹੀ ਸੀ। ਤਾਂ ਗੱਲ ਇਹ ਹੈ ਕਿ ਕਾਣੇ ਕਰ ਦਿੱਤੇ ਨਾ, ਬਹੁਤਾ ਦੇ ਦਿੱਤਾ ਵਸੂਲੀ ਬਾਈ ਨੂੰ ਜੀ, ਤੇ ਜਿਹੜਾ ਇੱਕ ਛੋਟਾ ਸੀਗਾ ਮਕਤੂਲੀ ਕਹਿ ਲੋ ਜਾਂ ਕਹਿ ਲੋ ਕਿ ਬਤੂਲੀ ਕਹਿ ਲੋ, ਉਹਨੂੰ ਥੋੜਾ ਦੇ ਦਿੱਤਾ। ਜਿਹਦੀ ਜਿੰਨੀ ਅਪਰੋਚ ਉਸ ਹਿਸਾਬ ਨਾਲ। ਹਾਂਜੀ, ਵੀ ਥੋੜਾ ਇਹਨਾਂ ਨੂੰ ਸੁੱਟ ਦਿਓ, ਕੱਲ ਨੂੰ ਇਹ ਆਪੋਜੀਸ਼ਨ ਹੈ, ਰੌਲਾ ਨਾ ਪਾਊਗੀ। ਤਾਂ ਫਿਲਹਾਲ ਰੈਗੂਲੇਟਰੀ ਏਜੰਸੀਆਂ ਜਿਹੜੀਆਂ ਉਹਨਾਂ ਨੇ ਸਾਰਿਆਂ ਨੇ ਚੁੱਪ ਧਾਰ ਲਈ ਆ, ਚਾਹੇ ਉਹ ਸੇਬੀ ਹੋਵੇ, ਚਾਹੇ ਕੋਈ ਹੋਵੇ। ਈਵਨ ਦੈਟ ਮੈਂ ਤੇ ਸਮਝਦਾ ਕਿ ਜੇਕਰ ਸੁਪਰੀਮ ਕੋਰਟ ਆਪਣੀ ਮੋਨੀਟਰਿੰਗ ਦੇ ਹੇਠਾਂ ਜਾਂਚ ਪੜਤਾਲ ਕੋਈ ਦੇ ਦੇਵੇ ਤਾਂ ਕੋਈ ਗੱਲ ਬਣ ਜਾਏਗੀ। ਅਦਰਵਾਈਜ਼ ਇਹ ਮਾਮਲਾ ਠੱਪ ਹੋ ਜਾਣਾ ਪ੍ਰਵੀਨ ਜੀ। ਕਿਉਂ? ਕਿਉਂਕਿ ਤੁਸੀਂ ਦੇਖੋ, ਮੈਂ ਤੁਹਾਨੂੰ ਕੁਝ ਹੋਰ ਮਿਸਾਲਾਂ ਦਿੰਦਾ। ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਮਮਤਾ ਨੂੰ ਨਾ ਆਪਣੇ ਪੰਜਾਬੀ ਬੜਾ ਲਾਈਕ ਕਰਦੇ ਨੇ ਜੀ। ਮੈਂ ਕਿਹਾ ਮਮਤਾ ਵੀ ਉਸੇ ਰਾਜਨੀਤੀ ਦਾ ਹਿੱਸਾ ਹੈ। ਮਮਤਾ ਬੈਨਰਜੀ TMC ਨੇ ਕੀ ਕੀਤਾ? 540 ਕਰੋੜ ਦੇ ਲਾਟਰੀ ਕਿੰਗ ਤੋਂ ਬੌਂਡ ਇਹਨਾਂ ਨੇ ਖਰੀਦੇ ਆ, ਇਹਨਾਂ ਨੇ ਇਨਕੈਸ਼ ਕਰਾਏ, ਰਿਡੀਮ ਕਰਵਾਏ। ਅੱਛਾ, ਕਮਾਲ ਦੀ ਗੱਲ ਹੈ ਕਿ ਪਹਿਲਾਂ ਇਹਨਾਂ ਨੇ ਇਹ ਲਿਖ ਕੇ ਭੇਜਿਆ ਹੋਇਆ ਸੀ ਚੋਣ ਕਮਿਸ਼ਨ ਨੂੰ ਕਿ ਸਾਡੇ ਡ੍ਰੌਪ ਬਾਕਸ ਦੇ ਵਿੱਚ ਕੋਈ ਪਾ ਗਿਆ ਜੀ। ਉਹ ਅੱਛਾ। ਸਮਾਜਵਾਦੀ ਪਾਰਟੀ ਵਾਲੇ ਪਤਾ ਕੀ ਕਹਿੰਦੇ? ਕਹਿੰਦੇ ਜੀ ਸਾਨੂੰ ਤੇ ਡਾਕ ਰਾਹੀਂ ਮਿਲੇ, ਸਾਨੂੰ ਕੀ ਪਤਾ। ਪਹਿਲਾਂ ਇਹ ਆ ਰਹੇ ਸਨ। ਤੇ ਸਭ ਤੋਂ ਵੱਡਾ ਝੂਠ ਤੇ ਬੋਲ ਰਿਹਾ ਨਿਤਿਸ਼, ਕਹਿੰਦਾ ਜੀ ਕੋਈ ਮੜਾਸਾ ਮਾਰ ਕੇ ਆਇਆ ਤੇ 10 ਕਰੋੜ ਦੇ ਇਲੈਕਟੋਰਲ ਬੌਂਡ ਸਾਡੇ ਮੇਜ਼ ਤੇ ਰੱਖ ਕੇ ਤੇ ਭੱਜ ਹੀ ਗਿਆ। ਲਓ। ਉਹ ਅੱਛਾ, ਮੜਾਸੇ ਵਾਲੇ ਨੇ ਤੁਹਾਡੇ ਮੂਹਰੇ ਗੱਲਾਂ ਨਾ ਕੱਢ ਲਈ। ਕਿ ਇਹ ਸਾਰਾ ਕੁਝ ਵੀ ਜਿਵੇਂ ਉਹ ਆਪਾਂ ਵੇਖਦੇ ਹੁੰਦੇ ਸੀ ਨਾ, ਮਤਲਬ ਫਿਲਮਾਂ 'ਚ ਉਹ ਆਏ ਨੇ ਕਾਲੇ ਜਿਹੇ ਕੱਪੜੇ ਪਾ ਕੇ, ਨਕਾਬ ਪਾ ਕੇ ਤੇ ਨਿਕਾਲ ਦੇ ਸੇਠ ਜਿਤਨਾ ਪੈਸਾ ਹੈ। ਮਤਲਬ ਕਿ ਆਹ ਤੇ ਕਹਾਣੀ ਹੈ ਜੀ। ਸੋ ਇਹਦੇ ਵਿੱਚ ਇਸ ਹਮਾਮ 'ਚ ਸਾਰੇ ਨੰਗੇ ਆ। ਇਸ ਕਰਕੇ ਜੇ ਤੁਸੀਂ ਦੇਖੋਗੇ ਏਜੰਸੀਆਂ ਚੁੱਪ ਹੋ ਗਈਆਂ, ਸਾਰਾ ਡਾਟਾ ਆ ਗਿਆ। ਸੁਪਰੀਮ ਕੋਰਟ 'ਚ ਹੁਣ ਦੁਬਾਰਾ ਇਹ ਮਾਮਲਾ ਕੋਈ ਲਿਜਾਂਦਾ ਹੈ, ਫਿਰ ਵੇਖ ਸਕਦੇ ਹਾਂ ਆਪਾਂ ਕਿ ਕੋਈ ਮੋਨੀਟਰਿੰਗ ਇਹਨਾਂ ਦੀ ਹੋਵੇ ਸੁਪਰੀਮ ਕੋਰਟ ਦੀ ਤੇ ਜਾਂਚ ਪੜਤਾਲ ਅੱਗੇ ਚੱਲੇ। ਅਦਰਵਾਈਜ਼ ਆਪਾਂ ਸਾਰਿਆਂ ਨੂੰ ਦੇਖ ਲਿਆ ਕਿ ਇਹਦੇ ਵਿੱਚ ਥੋੜਾ ਦਾਣਾ ਸਾਰਿਆਂ ਨੇ ਚੁਗਿਆ ਤੇ ਹੁਣ ਜਿਵੇਂ ਉਹ ਭੇਤ ਖੁੱਲੇ, ਪਹਿਲਾਂ ਤਾਂ ਮਾੜਾ ਮੋਟਾ ਬੋਲੇ, ਹੁਣ ਸਾਰੇ ਹੀ ਚੁੱਪ ਕਰ ਗਏ। ਇਹਦੇ ਵਿੱਚ ਤੇ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ, ਵਸੂਲੀ ਭਾਈ ਵਸੂਲੀ ਤੇ ਕਰ ਹੀ ਰਿਹਾ ਸੀ, ਬਲਕਿ ਨਾਲ ਮੌਤ ਦੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਉਹ ਵੀ
ਕੰਪਰੋਮਾਈਜ਼ਡ ਗੇਮ ਖੇਡੀ ਜਾ ਰਹੀ ਸੀ। ਫਾਰਮਾ ਕੰਪਨੀਆਂ ਸਬ ਸਟੈਂਡਰਡ ਦਵਾਈਆਂ ਬਣਾਉਂਦੀਆਂ ਫੜੀਆਂ ਜਾਂਦੀਆਂ, ਉਹਨਾਂ ਤੇ ਕਾਰਵਾਈ ਕਰਨ ਦੀ ਥਾਂ ਤੇ ਵਸੂਲੀ ਬਾਈ ਪੈਸੇ ਲੈ ਲੈਂਦਾ ਹੈ। ਕਮਾਲ ਦੀ ਗੱਲ ਹੈ, ਜੇਲ੍ਹ 'ਚ ਬੈਠੇ ਬੰਦੇ ਨੂੰ ਵਾਅਦਾ ਮਾਫ ਗਵਾਹ ਬਣਾਉਣ ਦੀ ਇਵਜ਼ ਦੇ ਵਿੱਚ 50-55 ਕਰੋੜ ਆ ਜਾਂਦਾ ਹੈ। ਯਾਰ ਇਹ ਤਾਂ ਮੈਂ ਕਹਿੰਦਾ ਕਿ ਇੱਕ ਨਦਰ ਲੈਵਲ ਦੀ ਕੋਈ ਫਿਲਮ ਬਣ ਸਕਦੀ ਹੈ ਕਿ ਦੇਖੋ ਬਈ ਜਦੋਂ ਗੁੰਡੇ ਬਦਮਾਸ਼ ਸਿਆਸਤ ਦੇ ਵਿੱਚ ਆਉਂਦੇ ਆ ਤੇ ਉਹ ਕਿਸ ਤਰ੍ਹਾਂ ਖੇਡ, ਕਿਸ ਤਰ੍ਹਾਂ ਕੌਤਕ ਰਚਾਉਂਦੇ ਆ। ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਅਕਾਲੀ ਦਲ ਦੇ ਗੱਠਜੋੜ ਦੀ ਭਾਜਪਾ ਦੇ ਨਾਲ, ਗੱਠਜੋੜ ਤੋਂ ਕਹਿੰਦੇ ਨਾ ਹੋ ਗਈ ਹੈ, ਤੇ ਇਹਦੇ ਪਿੱਛੇ ਕਹਾਣੀ ਕੀ ਹੈ ਕਿ ਅਕਾਲੀ ਦਲ ਨੇ ਕਰਤੀ ਹੈ ਜੀ? ਦੇਖੋ ਗੱਲ ਇਹ ਆ ਕਿ ਗੱਠਜੋੜ ਤੋਂ ਤਕਰੀਬਨ ਨਾ ਇਹਨਾਂ ਦੀ ਜੀ। ਗੱਲ ਇਹ ਆ ਕਿ ਸਵੇਰੇ ਖਬਰਾਂ ਆ ਗਈਆਂ ਸਨ ਅੱਜ। ਹਾਂਜੀ। ਵੈਸੇ ਕੋਰ ਕਮੇਟੀ ਦੀ ਇਹਨਾਂ ਦੀ ਜਿਹੜੀ ਕੱਲ ਵਾਲੀ ਮੀਟਿੰਗ ਸੀਗੀ, ਹੂੰ। ਸਾਨੂੰ ਉਹਦੇ ਤੋਂ ਪਹਿਲਾਂ ਹੀ ਪਤਾ ਸੀਗਾ ਕਿ ਇਹਨਾਂ ਦੀ ਗੱਲ ਨਹੀਂ ਬਣਨੀ। ਜੀ। ਅਮਿਤ ਸ਼ਾਹ ਨੇ ਸੰਕੇਤ ਦਿੱਤਾ ਸੀਗਾ ਕਿ 2-3 ਦਿਨਾਂ ਤੱਕ ਸਾਡੀ ਗੱਲ ਜਿਹੜੀ ਹੈ ਸਿਰੇ ਲੱਗ ਜਾਊਗੀ। ਹਾਂਜੀ, ਹੁਣ ਹਾਂਜੀ। ਦੇਖੋ ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਨੇ ਬਾਹਰ ਆ ਕੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਆਖਿਆ ਕਿ ਅਕਾਲੀ ਦਲ ਸਿਧਾਂਤ ਨਾਲ ਯਾਰ ਸਮਝੌਤਾ ਨਹੀਂ ਕਰ ਸਕਦਾ। ਅੱਛਾ। ਅਕਾਲੀ ਦਲ ਬਈ ਸਿਧਾਂਤ ਤੇ ਖਲੋਤਾ ਹੈ, ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰੋ, ਬੰਦੀ ਸਿੰਘਾਂ ਵਾਲੀ ਗੱਲ ਜਿਹੜੀ ਹੈ ਉਹਦੇ ਤੇ ਆਵੋ, ਅਦਰਵਾਈਜ਼ ਬਈ ਸਮਝੌਤਾ ਨਹੀਂ। ਹੁਣ ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ, ਕੁਝ ਬੰਦੇ ਅਕਾਲੀਆਂ ਦੇ ਬੜੇ ਕਾਲੇ ਆ ਵੀ ਦਵਾ ਦਵ ਜਾ ਕੇ ਤੇ ਭਾਜਪਾ ਨੂੰ ਜੱਫੀ ਪਾ ਲਈਏ। ਠੀਕ ਹੈ ਜੀ। ਕੁਝ ਕੁ ਬੰਦੇ ਹੈਗੇ ਆ, ਸਾਡੀ ਗੱਲ ਹੁੰਦੀ ਰਹਿੰਦੀ ਤੁਹਾਨੂੰ ਪਤਾ, ਲੀਡਰਾਂ ਨਾਲ ਆਫ ਦੀ ਰਿਕਾਰਡ ਥੋੜੀ ਆਪਦੇ ਦਿਲ ਦੀ ਗੱਲ ਕਰ ਦਿੰਦੇ ਨੇ ਸਾਂਝੀ। ਕੁਝ ਕੁ ਬੰਦੇ ਹੈਗੇ, ਚਲੋ ਮੈਂ ਨਾਂ ਨਹੀਂ ਲਵਾਂਗਾ, ਨਾ ਰਿਵੀਲ ਕਰੀਏ ਤਾਂ ਫਿਰ ਤੁਹਾਨੂੰ ਪਤਾ ਗੜਬੜ ਹੋ ਜਾਂਦੀ ਹੈ। ਹਾਂਜੀ, ਹਾਂਜੀ। ਕੁਝ ਬੰਦੇ ਆ ਉਹ ਅੜੇ ਹੋਏ ਆ ਕਿ ਜੇ ਇਸ ਤਰ੍ਹਾਂ ਹੀ ਤੁਸੀਂ ਬਈ ਜਾ ਕੇ ਉਹਨਾਂ ਤੇ ਡੁੱਲ ਗਏ ਤੇ ਲੋਕਾਂ ਤੋਂ ਹੀ ਵੋਟ ਤਾਂ ਲੈਣੀ ਹੈ ਨਾ। ਤੁਹਾਨੂੰ ਦੱਸੋਗੇ ਕੀ, ਵਿਖਾਓਗੇ ਕੀ, ਭਰੋਸਾ ਕੀ ਦਿਓਗੇ? ਬਾਰੀ ਬਰਸੀ ਖੱਟਣਗੇ, ਆਸੀ ਖੱਟ ਕੇ ਉਹ ਲਿਆਂਦਾ ਕੀ ਆ? ਜੀ ਬਿਲਕੁਲ। ਯਾਨੀ ਇਹ ਤੈਅ ਸੀ ਕਿ ਕੋਰ ਕਮੇਟੀ ਦੇ ਵਿੱਚ ਬਹਿਸ ਇਸੇ ਗੱਲ ਨੂੰ ਲੈ ਕੇ ਹੋਣੀ ਹੈ, ਜਾਈਏ ਕਿ ਨਾ ਜਾਈਏ। ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਲੀਡਰ ਹੈਗੇ ਆ, ਕੁਝ ਲੀਡਰ ਕਾਲੇ ਆ, ਕੁਝ ਲੀਡਰ ਕਹਿੰਦੇ ਨਹੀਂ, ਜਾਂ ਤਾਂ ਉਹ ਆਪਾਂ ਨੂੰ ਦੇਣ ਕੁਝ, ਆਪਾਂ ਲੋਕਾਂ ਨੂੰ ਜਾਂ ਪੰਥ ਨੂੰ ਦਿਖਾ ਸਕੀਏ। ਬੰਦੀ ਸਿੰਘਾਂ ਵਾਲਾ ਤੇ ਕਿਸਾਨੀ ਮੁੱਦਾ, ਇਹ ਦੋ ਲਾ ਲਓ ਵੀ ਦੋ ਨੁਕਾਤੀ ਏਜੰਡਾ ਜਿਹੜਾ ਉਹ ਸਿੱਧੇ ਤੌਰ ਤੇ ਸੈੱਟ ਸੀ। ਅੱਛਾ, ਹੁਣ ਅਕਾਲੀ ਦਲ ਦੀ ਪ੍ਰੋਬਲਮ ਇਹ ਆ ਕਿ ਅਕਾਲੀ ਦਲ ਡਿਸੀਜਨ ਕਰਦਾ ਇੰਨਾ ਦੂਰ ਨਿਕਲ ਆਉਂਦਾ ਹੈ ਕਿ ਉਹ ਡਿਸੀਜਨ ਚਾਹੇ ਫਿਰ ਉਹ ਕਹੇ ਕਿ ਮੈਂ ਪੰਥ ਦੇ ਹਿੱਤ ਚ ਲਿਆ ਜਾਂ ਲੋਕਾਂ ਦੇ ਹਿੱਤ ਚ ਲਿਆ, ਕਿਸਾਨਾਂ ਦੇ ਹਿੱਤ ਚ ਲਿਆ, ਫਿਰ ਉਹਦਾ ਉਹਨਾਂ ਕਹਿ ਲਓ ਕਿ ਲੋਕਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਨਾ ਭਾਵਨਾਵਾਂ, ਉਹਨਾਂ ਚ ਜਚਾ ਨਹੀਂ ਹੁੰਦਾ ਇੰਨਾ। ਹੁਣ ਮਸਲਨ ਕਿ ਇਸ ਨਿਰਣੇ ਦੀ ਗੱਲ ਕਰ ਲਓ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਮੇਰਾ ਵਿਅਕਤੀਗਤ ਇੱਕ ਤਜਰਬਾ ਹੈ ਪ੍ਰਵੀਨ ਜੀ, ਕਿ ਇਨਸਾਨ ਕੁਝ ਵੀ ਨਹੀਂ, ਤੁਸੀਂ ਕੁਝ ਵੀ ਨਹੀਂ। ਤੁਸੀਂ ਜਿਸ ਸੀਟ ਤੇ ਬੈਠੇ ਹੋ, ਤੁਸੀਂ ਆਪਣੇ ਫੈਸਲਿਆਂ ਦੀ ਬਦੌਲਤ ਬੈਠੇ ਹੋ, ਤੇ 10 ਸਾਲ ਬਾਅਦ ਜਿੱਥੇ ਵੀ ਤੁਸੀਂ ਹੋਵੋਗੇ, ਮੈਨੂੰ ਨਹੀਂ ਪਤਾ, ਦੁਆਵਾਂ ਮੇਰੀ, ਜਿੱਥੇ ਵੀ ਤੁਸੀਂ ਹੋਵੋਗੇ ਆਪਣੇ ਫੈਸਲਿਆਂ ਦੀ ਬਦੌਲਤ। ਸੋ ਕੋਈ ਵੀ ਪੋਲੀਟੀਕਲ ਜਮਾਤ ਜਿਹੜੀ ਆ ਉਹ ਫੈਸਲਿਆਂ ਕਰਕੇ ਹੀ ਖਲੋਤੀ ਹੁੰਦੀ ਹੈ, ਜਿੱਥੇ ਵੀ ਖਲੋਤੀ ਹੈ। ਹੁਣ ਤੁਸੀਂ ਦੇਖੋ ਕਿ ਇਹ ਫੈਸਲਾ ਇਹਨਾਂ ਨੇ ਲੈਣ ਚ ਇੰਨਾ ਜ਼ਿਆਦਾ ਉਲਝਾ ਪੈਦਾ ਕਰ ਲਿਆ, ਲੀਡਰਸ਼ਿਪ ਚ ਵੀ, ਖੁਦ ਚ ਵੀ, ਕਿ ਬਸਪਾ ਨਾਲੋਂ ਨਿਖੜ ਗਏ। ਹੁਣ ਬਸਪਾ ਵਾਲਿਆਂ ਨੇ ਜੋ ਅੰਦਰੋਂ ਮੈਨੂੰ ਮਤਲਬ ਕਿ ਜਾਣਕਾਰੀ ਹੈ ਥੋੜੀ ਬਹੁਤੀ, ਬਸਪਾ ਵਾਲਿਆਂ ਨੇ ਫਿਰ ਵੀ ਜਾਂਦੇ ਜਾਂਦੇ ਪ੍ਰਪੋਜ਼ਲ ਦਿੱਤਾ ਸੀਗਾ ਕਿ ਆਪਾਂ ਮਹਾਂ ਗੱਠਜੋੜ ਬਣਾ, ਗੱਠਜੋੜ ਮਤਲਬ ਕਿ ਉਹਦੇ ਵਿੱਚ ਆ ਜਾਵੇ ਭਾਵੇਂ ਕੋਈ ਲੈਫਟਿਸਟ ਵਿਚਾਰਧਾਰਾ ਆ ਜਾਵੇ ਜਾਂ ਪੰਜਾਬ ਪ੍ਰਸਤ ਕੁਝ ਹੋਰ ਲੋਕ ਆ ਜਾਣ, ਇਸ ਤਰ੍ਹਾਂ ਇੱਕ ਜਿਵੇਂ ਮਹਾਰਾਸ਼ਟਰ ਦੇ ਵਿੱਚ ਆਪਾਂ ਦੇਖਿਆ ਕਿ ਵਿਚਾਰਧਾਰਾ ਨੂੰ ਭੁੱਲ ਕੇ ਇਕੱਠੇ ਹੋ ਗਏ, ਤਾਂ ਮਤਲਬ ਕਿ ਇਸ ਤਰ੍ਹਾਂ ਇੱਕ ਮਹਾਂ ਗੱਠਜੋੜ ਦਾ ਪ੍ਰਪੋਜ਼ਲ ਦਿੱਤਾ ਗਿਆ ਸੀ। ਪਰ ਤੁਸੀਂ ਦੇਖੋ ਕਿ ਹੁਣ ਨਾ ਖੁਦਾ ਮਿਲਾ ਨਾ ਵਿਸਾਲੇ ਸਨ, ਨਾ ਇੱਧਰ ਕੇ ਰਹੇ ਨਾ ਉੱਧਰ ਕੇ। ਹੁਣ ਬਸਪਾ ਦੇ ਨਾਲ ਦੁਬਾਰਾ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ, ਕਿਉਂਕਿ ਉਹਨਾਂ ਨੇ ਤੇ ਕੱਲ ਸ਼ਾਇਦ ਮੀਟਿੰਗ ਵੀ ਕਰ ਲਈ ਸੀਗੀ ਕਿ ਅਸੀਂ ਸੀਟਾਂ ਬਈ ਕਿੱਦਾਂ ਲੜਾਉਣੀਆਂ ਨੇ। ਸੋ ਇਸ ਕਰਕੇ ਅਕਾਲੀ ਦਲ ਨੇ ਜਿਹੜਾ ਨਿਰਣਾ ਲਿਆ, ਉਹਦੇ ਪਿੱਛੇ ਦੀ ਮੈਂ ਤੁਹਾਨੂੰ ਕਹਾਣੀ ਵੀ ਦੱਸ ਦਿੱਤੀ ਹੈ ਕਿ ਕੁਛ ਲੀਡਰ ਅੜੇ ਹੋਏ ਨੇ, ਤੇ ਦੂਸਰਾ ਕਿ ਇਹਨਾਂ ਨੇ ਨਿਰਣਾ ਲੈਣ ਦੇ ਵਿੱਚ ਇੱਕ ਵਾਰੀ ਫਿਰ ਮੇਰਾ ਮੰਨਣਾ ਹੈ ਕਿ ਸਿਆਸੀ ਤੌਰ ਤੇ ਜੋ ਸੂਝ ਤੇ ਜੋ ਫੁਰਤੀ ਦਿਖਾਉਣੀ ਚਾਹੀਦੀ ਸੀ, ਉਹਦੇ ਚ ਕਿਤੇ ਨਾ ਕਿਤੇ ਕੁਤਾਹੀ ਕੀਤੀ ਹੈ। ਬਿਲਕੁਲ ਜੀ।
ਹੁਣ ਦੇਖੋ ਕੀ ਬਣਦਾ ਇਹਨਾਂ ਦੇ ਗੱਠਜੋੜ ਦਾ, ਪਰ ਮਿੰਟੂ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਾਰਟੀਆਂ ਦੇ ਵਿੱਚ ਤੁਹਾਡੇ ਸੋਰਸਿਸ ਹੁੰਦੇ ਨੇ, ਕੁਝ ਲੋਕ ਤੁਹਾਡੇ ਤੇ ਯਕੀਨ ਕਰਕੇ, ਕੁਝ ਲੋਕ ਤੁਹਾਡੀ ਪੱਤਰਕਾਰੀ ਤੇ ਜਾਂ ਸਿਆਸੀ ਪਕੜ ਤੇ ਆਧਾਰ ਤੇ ਤੁਹਾਨੂੰ ਜਾਣਕਾਰੀਆਂ ਦਿੰਦੇ ਨੇ। ਪਰ ਹੈਰਾਨੀ ਕਈ ਵਾਰੀ ਇਸ ਗੱਲ ਤੇ ਹੁੰਦੀ ਹੈ ਮਿੰਟੂ ਜੀ, ਕਈ ਵਾਰੀ ਕੋਈ ਵੱਡੇ ਸ਼ਹਿਰ ਦੇ ਫਲੈਟ ਦੇ ਵਿੱਚ ਬੰਦਾ ਬੈਠਾ ਹੁੰਦਾ ਵਿਚਾਰਾ, ਨਾ ਚੰਗੀ ਤਰ੍ਹਾਂ ਕਿਸੇ ਚੰਗੇ ਲੀਡਰਾਂ ਦੇ ਨਾਂ ਵੀ ਨਹੀਂ ਕਈ ਵਾਰੀ ਪ੍ਰੋਨਾਊਂਸ ਕਰ ਸਕਦਾ ਹੁੰਦਾ, ਪਰ ਉਹ ਸੂਤਰਾਂ ਦੇ ਆਧਾਰ ਤੇ ਗੱਲਾਂ ਬਹੁਤ ਵੱਡੀਆਂ ਕਰ ਜਾਂਦਾ। ਨਹੀਂ ਚਲੋ, ਹਰ ਇੱਕ ਬੰਦੇ ਦਾ ਹਾਂਜੀ। ਆਪਣਾ ਆਪਣਾ ਨਜ਼ਰੀਆ ਹੁੰਦਾ, ਹਰੇਕ ਬੰਦੇ ਦਾ ਹੂੰ, ਆਪਣਾ ਦਾਇਰਾ ਹੁੰਦਾ, ਕੰਮ ਕਰਨ ਦਾ ਢੰਗ ਹੁੰਦਾ ਹੈ। ਹੂੰ। ਪਰ ਇਸ ਗੱਲੋਂ ਲੱਕੀ ਆ ਕਿ ਯਕੀਨ ਕਰਦੇ ਆ, ਔਰ ਹਾਂਜੀ, ਉਦੋਂ ਤੋਂ ਹਾਂਜੀ, ਬਿਲਕੁਲ। ਯਕੀਨ ਕਰਦੇ ਆ ਜਦੋਂ ਤੋਂ ਅਸੀਂ ਨਾ ਉੱਥੇ ਬੈਠੇ ਹੁੰਦੇ ਸੀਗੇ, ਲੰਬੀ ਹਾਂਜੀ। ਕਰਨੇ ਨਜ਼ਾਰੇ ਬੜੇ ਹੁੰਦੇ ਸੀਗੇ। ਤਾਂ ਹੂੰ, ਪੱਤਰਕਾਰਾਂ ਚੋਂ ਸਿਰਫ 1-2 ਹੀ ਹੁੰਦੇ ਸਨ ਜਿਨ੍ਹਾਂ ਨੂੰ ਫੋਨ ਕਰਦੀਆਂ ਸੀ ਜਥੇਬੰਦੀਆਂ ਕਿ ਅਸੀਂ ਅੱਜ ਐਕਸ਼ਨ ਪ੍ਰੋਗਰਾਮ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਪੱਤਰਕਾਰਾਂ 'ਚ ਵੀ ਕੁਝ ਨਹੀਂ ਤਾਂ ਫਿਰ ਉਹ ਪੁਲਿਸ ਦੀ ਮੁਖਬਰੀ ਕਰ ਦਿੰਦੇ ਨੇ। ਹੂੰ, 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 ਬਿਲਕੁਲ ਜੀ, ਬਿਲਕੁਲ। ਤਾਂ ਇਹ ਚੀਜ਼ਾਂ ਤੁਹਾਨੂੰ ਫਿਰ ਥੋੜਾ ਦਿੰਦੀਆਂ ਨੇ। ਤੇ ਹੂੰ, ਚਲੋ, ਹਰ ਇੱਕ ਬੰਦੇ ਦਾ ਕੰਮ ਕਰਨ ਦਾ ਢੰਗ ਹੈ, ਪਰ ਜੀ, ਇਸ ਗੱਲੋਂ ਆਪਾਂ ਲੱਕੀ ਹਾਂ। ਜੀ, ਜੀ। ਤੇ ਸ਼ਰਾਬ ਨੀਤੀ ਜਿਹਨੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਇੱਕ ਵਾਰੀ ਜੇਲ੍ਹ ਦੇ ਅੰਦਰ ਭੇਜਤਾ ਜੀ, ਉਹਦੀ ਕਹਿੰਦੇ ਅੱਗ ਪੰਜਾਬ ਦੇ ਵਿੱਚ ਵੀ ਪਹੁੰਚ ਸਕਦੀ ਹੈ। ਦੇਖੋ ਪ੍ਰਵੀਨ ਜੀ, ਪਰਛਾਵਾਂ ਪਹੁੰਚ ਸਕਦਾ ਹੈ ਇਸ ਚੀਜ਼ ਦਾ। ਜੀ। ਇਹਦੇ ਵਿੱਚ 2-3 ਚੀਜ਼ਾਂ ਨੇ, ਜਿਵੇਂ ਜਾਖੜ ਬਹੁਤ ਮੁੱਦਾ ਚੁੱਕ ਰਹੇ ਆ, ਬੀਬਾ ਹਰਸਿਮਰਤ ਕੌਰ ਬਾਦਲ ਚੁੱਕ ਰਹੇ ਆ। ਹੂੰ, 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 ਹੂੰ। ਜੇ ਆਪਾਂ ਪੋਲੀਟੀਕਲ ਗੱਲਾਂ ਤੋਂ ਹਟ ਕੇ ਫੈਕਚੁਅਲ ਗੱਲਾਂ ਕਰੀਏ, ਜੀ, ਤਾਂ ਜੀ। ਦੇਖੋ ਖੁਦ ਅਰਵਿੰਦ ਕੇਜਰੀਵਾਲ ਨੇ ਇੱਕ ਸੰਬੋਧਨ 'ਚ ਕਿਹਾ ਸੀਗਾ ਕਿ ਇਹ ਕਹਿ ਲਓ ਕਿ ਕੱਟ ਟੂ ਪੇਸਟ ਹੈ ਠੀਕ ਹੈ। ਲਿਕਰ ਪਾਲਿਸੀ ਪੰਜਾਬ ਵਾਲੀ, ਹੂੰ, ਹੂੰ, ਠੀਕ ਹੈ? ਉਹਦੇ 'ਚ ਤੇ ਫਿਰ ਕੋਈ ਹੁਣ ਦੋ ਰਾਏ ਨਹੀਂ ਰਹਿ ਗਈ ਹੂੰ, ਕਿ ਹੂੰ, ਲਿਕਰ ਪਾਲਿਸੀ ਸੇਮ ਵੈਸੀ ਸੀ ਜਿਹੜੀ ਹੂੰ। ਦਿੱਲੀ 'ਚ ਸੀ। ਇਹ ਖੁਦ ਜੀ। ਅਰਵਿੰਦ ਕੇਜਰੀਵਾਲ ਦਾ ਬਿਆਨ ਤੁਸੀਂ YouTube ਵਗੈਰਾ ਤੋਂ ਕੱਢ ਸਕਦੇ ਹੋ ਜਦੋਂ ਵੀ ਕਿਤੇ ਤੁਹਾਨੂੰ ਮੌਕਾ ਮਿਲੇ। ਹੂੰ, ਹੂੰ, ਦੂਜੀ ਹੂੰ, ਚੀਜ਼, ਹੂੰ। ਹੁੰਦਾ ਕੀ ਹੈ ਕਿ 2 ਵੱਡੇ ਅਫਸਰਾਂ ਦੇ ਇੱਥੇ ਰੇਡਾਂ ਵੀ ਪਈਆਂ, ਜੀ। ਜਿਹੜੇ ਕਿ ਇਹਨਾਂ ਦੀ ਅੱਖ ਦੇ ਤਾਰੇ ਆ, ਤੇ ਖਾਸ ਤੌਰ ਤੇ ਇੱਕ ਤੇ ਅਮਰੂਦ ਘੁਟਾਲੇ 'ਚ ਵੀ ਫਸਿਆ ਉਹਨਾਂ 'ਚ। ਹੂੰ। ਫਿਰ ਹਿੰਦੁਸਤਾਨ ਟਾਈਮਜ਼ ਨੇ ਕੁਝ ਹਫ਼ਤੇ ਪਹਿਲਾਂ ਇੱਕ ਖਬਰ ਸ਼ਾਇਆ ਕੀਤੀ ਸੀਗੀ ਕਿ ਉਹਨਾਂ ਨੂੰ ਈਡੀ ਦੇ ਹੀ ਸੋਰਸ ਨੇ ਦੱਸਿਆ ਸੀਗਾ, ਹੂੰ, ਤੇ ਹੂੰ। ਉਹਨਾਂ ਨੇ ਇਹ ਕਿਹਾ ਸੀਗਾ ਕਿ 10 ਅਧਿਕਾਰੀਆਂ ਨੂੰ ਸਮਨਿੰਗ ਹੋਈ ਆ ਪੰਜਾਬ ਦੇ। ਜੀ, ਜੀ। ਇਸ ਤੋਂ ਇਲਾਵਾ ਸਭ ਤੋਂ ਵੱਡਾ, ਜੇ ਤੁਸੀਂ ਦੇਖੋਗੇ, ਹੂੰ, ਹੂੰ। ਇੱਕ ਫਰਮ ਹੈ ਮਹਾਦੇਵ ਕਰਕੇ, ਜੀ। ਉਹਦਾ ਸ਼ਰਾਬ ਦਾ ਕਾਰੋਬਾਰ ਹੈ। ਉਹਦੇ ਹੂੰ। ਬਾਰੇ ਈਡੀ ਨੇ ਦਰਜ ਕੀਤਾ ਹੋਇਆ ਕਿ ਇਹਨਾਂ ਦਾ ਪੰਜਾਬ 'ਚ ਕਾਰੋਬਾਰ ਸੀ। ਹੂੰ, 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 ਹੂੰ। ਦਿੱਲੀ 'ਚ ਇਹਨਾਂ ਦਾ L1 ਲਾਇਸੈਂਸ, ਜਿਹੜਾ ਥੋਕ 'ਚ ਸ਼ਰਾਬ ਸਪਲਾਈ ਦਾ ਹੁੰਦਾ ਹੈ, ਹੂੰ। L1 ਸ਼ਰਾਬ ਲਾਇਸੈਂਸ ਜਿਹੜਾ ਸੀ ਉਹ ਸਰੈਂਡਰ ਕਰਵਾਉਣ ਵਾਸਤੇ ਪੰਜਾਬ 'ਚ ਇਹਨਾਂ ਦੀ ਬਾਂਹ ਮਰੋੜੀ ਗਈ। ਯਾਨੀ ਹੂੰ। 17-18 ਦਿਨ ਇਹਨਾਂ ਦਾ ਕਾਰੋਬਾਰ ਇੱਥੇ ਬੰਦ ਕਰਵਾ ਦਿੱਤਾ ਗਿਆ। ਸਿੱਟਾ ਇਹ ਨਿਕਲਿਆ ਹੂੰ, ਹੂੰ। ਕਿ ਦਿੱਲੀ 'ਚ ਉਹ L1 ਜਿਹੜਾ ਲਾਇਸੈਂਸ ਇਹਨਾਂ ਤੋਂ ਸਰੈਂਡਰ ਕਰਵਾ ਕੇ ਕਿਸੇ ਨੂੰ ਦੇਣਾ ਸੀਗਾ, ਉਹ ਹੋ ਗਿਆ। ਹੂੰ। ਯਾਨੀ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਦੇਖ ਲਈਏ ਕਿ ਜਿਹੜੀਆਂ ਇਹ ਚੀਜ਼ਾਂ ਹੁਣ ਤੱਕ ਮੀਡੀਆ 'ਚ ਆਈਆਂ ਜਾਂ ਰਿਕਾਰਡ ਤੇ ਆਈਆਂ, ਹੂੰ। ਤਾਂ ਫਿਰ ਕਿਤੇ ਨਾ ਕਿਤੇ ਗਾਂਹ ਗੱਲ ਵੱਧ ਸਕਦੀ ਹੈ। ਤੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਜੀ। ਅਰਵਿੰਦ ਕੇਜਰੀਵਾਲ ਨੇ ਕੋਈ ਮਤਲਬ ਕਿ ਡਰ ਨਹੀਂ ਦਿਖਾਇਆ ਇਹਨਾਂ ਭਾਜਪਾ ਦਾ, ਇਹ ਮੰਨਣਾ ਪਊ ਤੁਹਾਨੂੰ। ਹੂੰ, 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 ਹੂੰ। ਡਰ ਨਹੀਂ ਦਿਖਾਇਆ, ਹੂੰ। ਚੀੜਾਪਣ ਦਿਖਾਇਆ। ਪਰ ਹੂੰ। ਜਿਸ ਦਿਨ ਇੱਧਰ ਨੂੰ ਫਾਈਲ ਮੂਵ ਹੋ ਗਈ ਨਾ, ਹੂੰ। ਤੇ ਜਿਹੜਾ ਇੱਥੇ ਸਾਹਿਬ ਬੈਠਾ ਹੈ, ਇਹਦੀਆਂ ਲੱਤਾਂ ਨੇ ਭਾਰ ਨਹੀਂ ਜੇ ਚੱਲਣਾ। ਅੱਛਾ, ਕਿਉਂਕਿ ਮੈਂ ਠੀਕ ਹੈ। ਕੁਝ ਲੀਡਰਾਂ ਨੂੰ ਪਰਸਨਲ ਵੀ ਜਾਣਦਾ, ਕੁਝ ਲੀਡਰਾਂ ਨੂੰ ਮਤਲਬ ਕਿ ਦੂਰੋਂ ਦੇਖ ਕੇ ਵੀ ਅੰਦਾਜ਼ਾ ਲਾ ਲਈਦਾ, ਹੂੰ, 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 ਹੂੰ। ਇੱਥੇ ਭਾਰ ਨਹੀਂ ਚੱਲਣਾ। ਹੂੰ। ਸੋ ਇਸ ਕਰਕੇ ਇਹ ਹੁਣ ਸੁੱਖ ਮਨਾਉਣ। ਵੈਸੇ ਤੇ ਕੱਲ ਚੀਮਾ ਸਾਹਿਬ ਨੇ ਬਿਆਨ ਦਿੱਤਾ ਸੀ, ਉਹਨਾਂ ਕਿਹਾ ਕਿ ਦੇਖੋ ਅਸੀਂ ਤੇ 4000 ਪ੍ਰੋਫਿਟ 'ਚ ਲੈ ਗਏ, 4000 ਕਰੋੜ ਦੇ ਪ੍ਰੋਫਿਟ 'ਚ ਲੈ ਗਏ ਆ। ਜੀ। ਭਾਈ ਜੇ ਜਾਂਚ ਕਿਸੇ ਨੇ ਕਰਨੀ ਹੈ, ਜਾਂਚ ਦਾ ਸਵਾਗਤ ਹੈ, ਬਹੁਤ ਵਧੀਆ ਗੱਲ ਆ। ਬਟ ਹੂੰ। ਗੱਲ ਇਹ ਆ ਕਿ ਦੋਸ਼ ਇਹ ਲੱਗਦੇ ਨੇ ਕਥਿਤ ਤੌਰ ਤੇ ਕਿ ਪੰਜਾਬ ਦੀ ਜਿਹੜੀ ਪਾਲਿਸੀ ਸੀ ਉਹ ਉਹਨਾਂ ਦੀ ਕਾਪੀ ਪਾਲਿਸੀ ਸੀ, ਤੇ ਇਹਦੇ ਵਿੱਚ ਵੀ ਧੰਦੇ ਦੇ ਵਿੱਚ ਕੁਝ ਮਤਲਬ ਕਿ ਕਾਰੋਬਾਰੀ ਬਾਹਰੋਂ ਆ ਕੇ ਲਾਹਾ ਲੈ ਰਹੇ ਆ। ਤੇ ਇਹਦੀ ਇੱਕ ਮਿਸਾਲ ਤੁਸੀਂ ਦੇਖੋ, ਪਿਛਲੇ ਦਿਨ ਹੀ ਅਰਜ਼ੀਆਂ ਪਈਆਂ ਹੂੰ। ਜਲੰਧਰ ਸਰਕਲ ਦੀਆਂ, ਹੂੰ, ਹੂੰ, ਆ ਜਿਹੜੀਆਂ ਕਹਿ ਰਹੇ ਆ ਨਾ 260 ਕਰੋੜ ਦੀ ਕਮਾਈ ਹੋਈ ਹੈ ਜੀ, ਬੜੀ ਆਲਾ ਕਮਾਈ ਹੋਈ ਹੈ, ਹੂੰ, ਬਿਲਕੁਲ। ਹੂੰ, ਹੂੰ। ਪਰ ਬਹੁਤ ਸਾਰੀਆਂ ਅਰਜ਼ੀਆਂ ਦਿੱਲੀ ਦੇ ਕਾਰੋਬਾਰੀਆਂ ਨੇ ਪਾਤੀਆਂ ਆ ਕੇ। ਠੀਕ ਹੈ ਜੀ। ਤਾਂ ਉਹਦਾ ਸਿੱਟਾ ਵੀ ਤੁਸੀਂ ਦੇਖੋ ਕਿ ਜਿਵੇਂ ਹੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮੁੱਢ ਵੱਜਦਾ ਹੈ, ਤੇ ਖਬਰ ਆ ਜਾਂਦੀ ਹੈ ਕਿ ਪੰਜਾਬ ਦੇ ਠੇਕਿਆਂ ਦੀ ਨਿਲਾਮੀ ਟਲ ਗਈ ਆ।
ਹਾਲਾਂਕਿ ਇਹਦੇ ਪਿੱਛੇ ਤਰਕ ਇਹ ਦਿੱਤਾ ਗਿਆ ਕਿ ਜੀ ਚੋਣ ਕਮਿਸ਼ਨ ਤੋਂ ਅਪਰੂਵਲ ਨਹੀਂ ਮਿਲੀ, ਪਰ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਜੋ ਇਸ ਵੇਲੇ ਚਲੰਤ ਮਾਮਲਾ ਭਖਿਆ ਹੋਇਆ ਹੈ ਜੀ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ NRIਆਂ ਦੀ। ਵੋਟਾਂ ਤੋਂ ਕਹਿੰਦੇ ਬੇਮੁੱਖ ਰਹਿੰਦੇ NRI। ਹਾਂਜੀ, ਦੇਖੋ ਵੋਟਾਂ ਤੋਂ ਇਹ ਤਾਂ ਫਿਰ ਜੋਸ਼ ਦੇਣ ਵਾਲਾ ਹੀ ਆ ਨਾ, ਫਿਰ ਵੀ ਹਾਂ ਵੀ ਪੰਜਾਬ 'ਚ ਕਰੋ, ਵੀ ਇਹ ਕਰੋ। ਹੁਣ ਗੱਲ ਇਹ ਹੈ ਕਿ ਵੋਟਾਂ ਹੁਣ ਥੋੜੀ ਪਾਉਣੀਆਂ ਨੇ ਆਪ ਆ ਕੇ, ਤਾਂ ਬਹੁਤ ਔਖਾ ਹੋ ਜਾਂਦਾ। ਵੋਟਾਂ ਤੇ ਇੱਥੇ ਕੋਈ ਨਾ ਕੋਈ ਆਈ ਰਹਿੰਦੀ ਆ ਵੋਟ ਤੇ ਜੀ। ਤਾਂ ਕਿਹੜੀਆਂ ਵੋਟਾਂ ਪਾਵੇ ਬੰਦਾ। ਹੁਣ ਦੇਖੋ ਇਹਨਾਂ ਨੇ ਕੱਲਾ ਅੰਕੜੇ ਜਾਰੀ ਕੀਤੇ ਸੀ, ਮੈਂ ਅੰਕੜੇ ਜ਼ਰੂਰ ਤੁਹਾਨੂੰ ਦੱਸ ਦਿੰਦਾ। ਇੱਥੋਂ ਪਤਾ ਲੱਗਦਾ ਕਿ ਬਾਈ ਗੱਲ ਇਹ ਆ ਕਿ ਪੰਜਾਬ ਦੇ ਵਿੱਚ NRI ਜਿਹੜੇ ਸੀਗੇ ਵੋਟਰ, ਵੋਟ ਕਰਨ ਵਾਲੇ, ਉਹ 19 ਦੇ ਮੁਕਾਬਲੇ 24 ਤੱਕ ਮਹਿਜ਼ 15 ਵਧੇ ਆ। ਨਹੀਂ ਸੌਰੀ 75 ਠੀਕ ਹੈ। ਯਾਨੀ ਜਿਹੜੀ ਗਿਣਤੀ ਸੀਗੀ 1522 ਉਹ 1597 ਹੋ ਗਈ। ਮਤਲਬ ਸਾਫ਼ ਹੈ। ਜਿਹਦੇ ਵਿੱਚ ਜੇ ਤੁਸੀਂ ਦੇਖੋਗੇ ਤੇ ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ NRI ਵੋਟਰ ਨੇ, 442 ਕਰੋੜ। ਆਪਾਂ 442 ਯਾਨੀ ਆਪਾਂ ਕਹਿੰਦੇ ਹੁੰਦੇ ਨਾ ਕਿ ਦੁਆਬੇ ਦੇ ਜ਼ਿਆਦਾ NRI। ਗੁਰਦਾਸਪੁਰ 'ਚ ਸਭ ਤੋਂ ਜ਼ਿਆਦਾ ਵੋਟਰ ਆ। ਅੰਮ੍ਰਿਤਸਰ 'ਚ ਮਹਿਜ਼ 57, ਖਡੂਰ ਸਾਹਿਬ 'ਚ 342, ਜਲੰਧਰ 75। ਲਓ ਵੇਖ ਲਓ, ਜਲੰਧਰ 75 ਹੈ ਸਿਰਫ। ਹੁਸ਼ਿਆਰਪੁਰ 135, ਅਨੰਦਪੁਰ ਸਾਹਿਬ 278, ਫਿਰ ਵੀ ਨੰਬਰ ਵਧੀਆ ਅਨੰਦਪੁਰ ਸਾਹਿਬ ਦਾ। ਲੁਧਿਆਣਾ ਦੇ ਸਿਰਫ 65, ਲੁਧਿਆਣਾ ਐਡਾ ਵੱਡਾ ਜ਼ਿਲ੍ਹਾ। ਫਤਿਹਗੜ੍ਹ ਸਾਹਿਬ ਦੇ 36, ਫਰੀਦਕੋਟ ਦੇ 58, ਫਿਰੋਜ਼ਪੁਰ ਦੇ 21, ਬਠਿੰਡਾ ਦੇ 16, ਸੰਗਰੂਰ ਦਾ 36, ਪਟਿਆਲੇ ਦਾ ਅੰਕੜਾ 36। ਤੇ ਪ੍ਰਵੀਨ ਜੀ, ਹੁਣ ਤੁਸੀਂ ਔਖੇ ਸੌਖੇ ਹੋ ਕੇ ਮੁਕਤਸਰ 'ਚ ਵੋਟ ਬਣਾਓ, ਮੈਨੂੰ ਲੱਗਦਾ ਮੁਕਤਸਰ ਦਾ ਤੇ ਵਿੱਚ ਨਾ ਹੀ ਆਇਆ। ਜੀ 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 ਹਾਂਜੀ, ਬਿਲਕੁਲ। ਕੋਈ ਨਾ ਜੀ, ਬਣਾ ਲੈਂਦੇ। ਹਲੇ ਤਾਂ ਆਪਾਂ ਇੱਧਰਲੇ ਸਿਸਟਮ ਦੇ ਆਧਾਰ ਤੇ ਹੀ ਹਾਂ ਜੀ। ਸੋ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮਿੰਟੂ ਜੀ ਕਹਿੰਦੇ ਵਸੂਲੀ ਦਾ ਧੰਦਾ ਚੱਲ ਰਿਹਾ ਜੀ। ਹਾਂਜੀ, ਦੇਖੋ ਵਸੂਲੀ ਜਿਹੜੀ ਹੈ, ਵਸੂਲੀ ਸ਼ਬਦ ਉਹ ਜਿਵੇਂ ਨਿਰਮਲ ਬਾਬਾ ਕਹਿੰਦਾ ਨਾ, ਆਹ ਬਹੁਤ ਆ ਰਿਹਾ ਜੀ, ਇੱਥੇ ਕਿਰਪਾੜੀ। ਅੱਜ ਵਸੂਲੀ ਸ਼ਬਦ ਪਿਛਲੇ ਕੁਝ ਦਿਨਾਂ ਤੋਂ ਵਸੂਲੀ ਸ਼ਬਦ ਬਹੁਤ ਆ ਰਿਹਾ। ਹਾਂਜੀ ਦੇਖੋ ਗੱਲ ਇਹ ਹੈ ਪਰ ਮਿੰਟੂ ਜੀ ਦੇਖੋ, ਮਾਫ ਕਰਨਾ ਮੈਂ ਤੁਹਾਡੀ ਗੱਲ ਰੋਕਤੀ, ਪਰ ਉਹ ਦੇਖੋ ਦੌਰ ਸੀਗਾ। ਇੱਕ ਵਾਰੀ ਤਾਂ ਬਾਲੀਵੁੱਡ ਵਾਲੇ ਸਾਰੇ ਚੱਲਣੋਂ ਹਟਾਤੇ ਸੀ, ਸਾਰਾ ਕੁਝ ਹੀ ਹਟਾਤਾ ਸੀਗਾ। ਨਿਰਮਲ ਬਾਬਾ, ਸਮੋਸੇ, ਚਟਨੀ, ਇਹ ਉਹ। ਹਾਂ, ਉਹ ਤਾਂ ਜਰਾਬਾਂ 'ਚ ਵੀ ਕਿਰਪਾ ਅੜਾਈ ਫਿਰਦਾ ਹੁੰਦਾ ਸੀ, ਜਰਾਬਾਂ 'ਚ ਵੀ ਕਿਰਪਾ ਅੜੀ। ਖੈਰ ਦੇਖੋ, ਜੇਲ੍ਹਾਂ ਦੇ ਵਿੱਚ ਗੈਂਗਸਟਰ ਉਗਰਾਹੀ ਕਰ ਰਹੇ ਆ, ਯਾਨੀ ਫਰੌਤੀਆਂ ਲੈ ਰਹੇ ਆ। ਸਰਕਾਰ ਕੀ ਕਰ ਰਹੀ ਆ? ਹਾਈ ਕੋਰਟ ਨੇ ਇਹਨਾਂ ਨੂੰ ਇੱਕ ਲੰਮੀ ਚੌੜੀ ਝਾੜ ਪਾਈ ਆ। ਇਹ ਤੁਹਾਨੂੰ ਪਤਾ ਹੀ ਆ ਕਿ ਬਹੁਤ ਜ਼ਿਆਦਾ ਸਖਤ ਆ ਹਾਈ ਕੋਰਟ ਇਹਦੇ ਤੇ। ADGP ਤੋਂ ਜਵਾਬ ਮੰਗਿਆ ਕਿ ਦੇਖੋ ਬਾਈ, ਤੁਸੀਂ ਕਿਉਂ ਨਹੀਂ ਰੋਕਥਾਮ ਕਰ ਰਹੇ? ਤੇ ਇਹ ਗੱਲ ਵੀ ਪ੍ਰਵੀਨ ਜੀ ਕਿਤੇ ਨਾ ਕਿਤੇ ਦਮ ਰੱਖਦੀ ਆ। ਪੰਜਾਬ ਦੀਆਂ ਜੇਲ੍ਹਾਂ 'ਚੋਂ ਫਰੌਤੀ ਹੋਵੇ, ਚਾਹੇ NDPS ਦੇ ਮਾਮਲੇ ਹੋਣ, ਚਾਹੇ ਡਰੱਗ ਨੈਕਸਸ ਹੋਵੇ, ਚਾਹੇ ਆਨਲਾਈਨ ਲੈਣ ਦੇਣ ਹੋਵੇ, ਸਾਰੀਆਂ ਚੀਜ਼ਾਂ ਰਿਕਾਰਡ ਤੇ ਆਈਆਂ। ਤਾਂ ਇਸ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਖੁਦ ਕਿਹਾ ਕਿ ਇਹਨੂੰ ਰੋਕਣ ਲਈ ਤੁਸੀਂ ਕਦਮ ਕੀ ਚੁੱਕਿਆ, ਸਾਨੂੰ ਉਹਦਾ ਜਵਾਬ ਲਿਖਤੀ ਦਿਓ। ਤੇ ADGP ਇੱਕ ਵਾਰੀ ਫੇਰ ਜੇਲ੍ਹਾਂ ਵਾਲੇ ਫਸ ਜਾਣਗੇ ਇਹਦੇ ਵਿੱਚ। ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਭਾਜਪਾ ਦੀ ਡੇਰਾ ਮੁਖੀ ਦੇ ਹੱਕ 'ਚ ਭੁਗਤਗੀ ਜੀ। ਹਾਂਜੀ, ਦੇਖੋ ਇੱਕ ਦੋ ਬਿਆਨ ਆਏ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਪ੍ਰਦੀਪ ਕਲੇਰ ਦਾ ਇੱਕ ਬਿਆਨ ਬਹੁਤ ਚਰਚਿਤ ਬਿਆਨ ਹੈ, 164 ਵਾਲਾ। 164 ਦਾ ਬਿਆਨ ਜਿਹੜਾ ਹੁੰਦਾ ਹੈ ਪ੍ਰਵੀਨਜੂ ਮੈਜਿਸਟ੍ਰੇਟ ਦੇ ਕੋਲ ਜਾ ਕੇ ਦਰਜ ਹੁੰਦਾ ਹੈ। ਤਾਂ ਉਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਹਨੀਪ੍ਰੀਤ ਤੇ ਡੇਰਾ ਮੁਖੀ ਇਹ ਮੁੱਖ ਸਾਜ਼ਿਸ਼ ਘੜੇ ਆ। ਇਸ ਤੋਂ ਬਾਅਦ ਹੀ ਗੱਲ ਜਿਹੜੀ ਅੱਗੇ ਤੁਰਦੀ ਆ। ਉਹ ਚਲੋ ਤੁਸੀਂ ਬਿਆਨ ਸਾਰਿਆਂ ਨੇ ਪੜ੍ਹ ਲਿਆ ਹੋਣਾ, ਮੈਂ ਰੈਪੀਟੀਸ਼ਨ ਨਹੀਂ ਕਰੂੰਗਾ। ਹਾਂਜੀ, ਤਾਂ ਉਹਦੇ ਵਿੱਚ ਹੁਣ ਹਰਜੀਤ ਗਰੇਵਾਲ ਦਾ ਬਿਆਨ ਇੱਕ, ਕਿਉਂਕਿ ਇਹਨਾਂ ਦਾ ਅਖਬਾਰ ਨਿਕਲਦਾ ਨਾ ਡੇਰੇ ਦਾ, ਉਹਦੇ ਵਿੱਚ ਪੜ੍ਹ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਆਪਣੇ ਆਪ ਨੂੰ ਇਹ ਸਿੱਖ ਅਖਵਾਉਣ ਵਾਲਾ ਇਨਸਾਨ ਕਹਿ ਰਿਹਾ ਕਿ ਬੇਅਦਬੀ ਕੇਸ 'ਚ ਜਾਣਬੁੱਝ ਕੇ ਪਾਇਆ ਜਾ ਰਿਹਾ ਪੂਜਨੀਕ ਗੁਰੂ ਜੀ ਦਾ ਨਾਮ। ਜੀ ਜੀ। ਤਾਂ ਮਤਲਬ ਸਮਝ ਤੋਂ ਬਾਹਰ ਆ ਕਿ ਬਈ ਫਿਰ ਇਹਦਾ ਮਤਲਬ ਇਹ ਆ ਕਿ ਜਿਹੜੀ ਸਜ਼ਾ ਹੋਈ ਆ, ਤੁਸੀਂ ਤੇ ਉਸ ਸਜ਼ਾ ਨੂੰ ਵੀ ਨਹੀਂ ਮੰਨੋਗੇ ਕਿ ਸਜ਼ਾ ਵੀ ਠੀਕ ਹੋਈ ਆ। ਤੁਸੀਂ ਅਦਾਲਤਾਂ ਦੇ ਫੈਸਲੇ ਨੂੰ ਵੀ ਨਹੀਂ ਮੰਨੋਗੇ। ਉਹ ਕਹਿੰਦਾ ਜੀ ਬਿਆਨ ਤਾਂ ਤੁਸੀਂ ਇੰਜ ਕਰੋ, ਮੈਨੂੰ ਕਹਿ ਦੇਵੋ ਮੇਰੀ ਸਰਕਾਰ ਹੋਵੇ, ਤੁਸੀਂ ਕਿਵੇਂ ਬਿਆਨ ਦਿੰਦੇ ਹੋ? ਤੁਸੀਂ ਤੋਤੇ ਵਾਂਗ ਬੋਲੋਗੇ, ਜਿਵੇਂ ਅਸੀਂ ਲਿਖ ਕੇ ਦੇਵਾਂਗੇ ਉਹੀ ਪੜ੍ਹੋਗੇ। ਮਤਲਬ ਕਿ ਉਹ ਬਿਆਨ ਤੇ ਹੀ ਸਵਾਲ ਖੜੇ ਕਰ ਰਿਹਾ। ਹਾਲਾਂਕਿ ਪ੍ਰਦੀਪ ਕਲੇਰ ਨੇ ਕਿਤੇ ਵੀ, ਹਾਲੇ ਜਦੋਂ ਪ੍ਰਦੀਪ ਕਲੇਰ ਇਹ ਗੱਲ ਕਹੇਗਾ ਕਿ ਹਾਂਜੀ ਮੈਨੂੰ ਕੁੱਟ ਕੇ ਬਿਆਨ ਦਵਾਇਆ ਗਿਆ ਸੀ, ਜਾਂ ਡਰਾ ਕੇ, ਜਾਂ ਬਲੈਕਮੇਲ ਕਰਕੇ, ਫਿਰ ਤਾਂ ਆਪਾਂ ਕਹਿ ਸਕਦੇ ਹਾਂ। ਫਿਰ ਤਾਂ ਉਹ ਗਰਾਊਂਡ ਹਾਲੇ ਤੱਕ ਤਾਂ ਉਹਦਾ ਬਿਆਨ ਜਿਹੜਾ ਐਗਜ਼ਿਸਟ ਕਰਦਾ ਹੈ ਨਾ। ਤਾਂ ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਹੈ ਜਿਹੜਾ, ਮਤਲਬ ਕਿ ਅਮਿਤ ਸ਼ਾਹ ਤੇ ਮੁੱਖ ਮੰਤਰੀ
ਤੇ ਵੀਡੀਓਗ੍ਰਾਫੀ ਕਰਾਉਣ ਦੇ ਵਿੱਚ, ਮਤਲਬ ਕਿ ਨਾਰਕੋ ਟੈਸਟ ਕਰਾਉਣ ਦੇ ਵਿੱਚ ਜੋ ਸਾਰਾ ਕੁਛ ਇਹ ਚੱਲਦਾ ਹੈ, ਕੇਂਦਰੀ ਗ੍ਰਹਿ ਮੰਤਰੀ ਤੇ ਇਹਦੇ ਮੰਗ ਕਰਦੇ ਆ ਕਿ ਵੀਡੀਓਗ੍ਰਾਫੀ 'ਚ ਵੀ ਸਾਨੂੰ ਦਿਖਾਓ ਜਾਂ ਪ੍ਰਦੀਪ ਦਾ ਨਾਰਕੋ ਟੈਸਟ ਕਰਵਾਓ, ਉਹ ਤੇ ਮੰਗ ਕਰਦੇ ਆ। ਇੱਕ ਹੋਰ ਹੈ ਕਿ ਐਂਟੀ ਟੈਰਰਿਸਟ ਫਰੰਟ ਵਾਲੇ ਵਿਸ਼ਵ ਹਿੰਦੂ ਤਖਤ ਮੁਖੀ ਹੈ ਬਰੇਸ਼ ਸਾਂਡਲੀਆ, ਇਹਨਾਂ ਦਾ ਵੀ ਬਿਆਨ ਲੱਗਾ ਹੋਇਆ ਜੀ ਕਿ ਭਾਈ ਇਹ ਧੱਕਾ ਹੋ ਰਿਹਾ। ਮਤਲਬ ਕਿ ਬਹੁਤ ਇਹ ਕਹਿ ਲਓ ਕਿ ਅਜੀਬ ਪਰਿਸਥਿਤੀ ਹੈ ਇਸ ਵੇਲੇ ਕਿ ਪੰਜਾਬ ਦਾ ਹੀ ਕੋਈ ਨੇਤਾ ਉੱਠ ਕੇ ਜਿਹੜਾ ਵਾਰ-ਵਾਰ ਕਹਿੰਦਾ ਮੈਂ ਸਿੱਖ ਹਾਂ, ਕੋਈ ਗੱਲ ਨਹੀਂ ਤੁਸੀਂ ਸਿੱਖ ਹੋ, ਪਰ ਆਹ ਜਿਹੜੀਆਂ ਗੱਲਾਂ ਤੁਹਾਡੀਆਂ ਕੀ ਆ ਕਿ ਮਤਲਬ ਕਿ ਇਹਦਾ ਮਤਲਬ ਹੈ ਕਿ ਤੁਸੀਂ ਖੁਦ ਇਹ ਮੰਨ ਰਹੇ ਹੋ ਕਿ ਬਿਆਨ ਕਿਸੇ ਤੋਂ ਵੀ ਦਵਾਇਆ ਜਾ ਸਕਦਾ ਹੈ। ਕੀ ਤੁਸੀਂ ਇਹ ਗੱਲ ਮੋਦੀ ਹੋਰਾਂ ਦੇ ਸੰਦਰਭ ਵਿੱਚ ਵੀ ਕਹੋਗੇ ਜੋ ਏਜੰਸੀਆਂ ਕਰ ਰਹੀਆਂ ਨੇ? ਕਦੇ ਉਹਦੇ ਬਾਰੇ ਵੀ ਬੋਲੋ ਕਿ ਉੱਥੇ ਵੀ ਫਿਰ ਇਹੀ ਕੁਝ ਹੋ ਰਿਹਾ? ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।